ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਭ ਨੂੰ ਜੀ ਆਇਆਂ ਕਹਿੰਦੇ ਆ। ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਦੇ ਹਵਾਲੇ ਨਾਲ ਕਿ ਕਿਸ ਤਰ੍ਹਾਂ ਹਿੰਦੂ ਤਵੀਆਂ ਵੱਲੋਂ ਮੁਸਲਮਾਨਾਂ ਦੇ ਜਿਹੜੇ ਖਿਲਾਫ ਹੈ ਉਹ ਨਫ਼ਰਤ ਦੀ ਜਿਹੜੀ ਮੁਹਿੰਮ ਹੈ ਉਹ ਬਰਾਬਰ ਜਾਰੀ ਹੈ। ਇੱਕ ਪਾਸੇ ਅਖੌਤੀ ਲਵ ਜਿਹਾਦ ਨੂੰ ਲੈ ਕੇ ਕੁਝ ਸੂਬਿਆਂ ਵੱਲੋਂ ਸਖਤ ਕਾਨੂੰਨ ਨੇ ਉਹ ਬਣਾਉਣ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਔਰ ਦੂਸਰੇ ਪਾਸੇ ਇੱਕ ਹਿੰਦੂਤਵੀ ਸਾਧਵੀ ਵੱਲੋਂ ਕਿਹਾ ਗਿਆ ਹੈ ਕਿ ਉਹ ਜਾਮਾ ਮਸਜਿਦ ਵਿੱਚ ਜਾ ਕੇ ਹਵਨ ਕਰਨਾ ਚਾਹੁੰਦੀ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो ट्रंप ਦਾ ਲੂਜ਼ ਕਰਨਾ ਇਸ ਵੇਲੇ ਹਿੰਦੂਤਵੀ ਵੈਸੇ ਵੱਡੇ ਸ਼ੌਕ 'ਚ ਵੀ ਨੇ ਜੀ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਸੀ ਕਿ ਜੋ ਵੀ ਅਸੀਂ ਮੁਸਲਮਾਨਾਂ ਦੇ ਖਿਲਾਫ, ਈਸਾਈਆਂ ਦੇ ਖਿਲਾਫ ਜਾਂ ਸਿੱਖਾਂ ਦੇ ਖਿਲਾਫ ਇਸ ਵੇਲੇ ਅਸੀਂ ਪੰਜਾਬ ਦੇ ਵਿੱਚ ਵੀ ਕਿਸਾਨੀ ਦੇ ਖਿਲਾਫ ਜੋ ਇਹਨਾਂ ਦੀਆਂ ਨੀਤੀਆਂ ਚੱਲ ਰਹੀਆਂ ਨੇ, ਇਹਦੇ ਬਾਵਜੂਦ ਕਿ ਟਰੈਕਸ ਤੋਂ ਕਿਸਾਨਾਂ ਨੇ ਕਿਹਾ ਵੀ ਮਾਲ ਗੱਡੀਆਂ ਆ ਸਕਦੀਆਂ ਨੇ, ਉਹਨਾਂ ਨੇ ਇਨਕਾਰ ਕੀਤਾ ਹੋਇਆ। ਔਰ ਮੋਦੀ ਬਨਾਰਸ ਦੇ ਵਿੱਚ ਐਡਰੈਸ ਕਰਦੇ ਆ ਕੱਲ੍ਹ ਵੀ ਉਹਨੇ ਕਿਹਾ ਕਿ ਜੀ ਇਹ ਜਿਹੜੇ 3 ਖੇਤੀ ਕਾਨੂੰਨ ਨੇ ਇਹ ਬਹੁਤ ਭਲੇ ਲਈ ਨੇ, ਵਿਚੋਲੇ ਅਸੀਂ ਵਿੱਚੋਂ ਉਡਾ ਦਿੱਤੇ ਨੇ, ਕਿਸਾਨਾਂ ਨੂੰ ਬਹੁਤ ਫਾਇਦਾ ਹੋਏਗਾ, ਕਿਸਾਨ ਸਿੱਧੇ ਹੁਣ ਜਿਹੜਾ ਆਪਣਾ ਸਮਾਨ ਵੇਚ ਸਕਣਗੇ। ਸੋ ਇਸ ਤੋਂ ਜ਼ਾਹਰ ਹੈ ਕਿ ਅਜੇ ਵੀ ਜਿਹੜਾ ਜਿਸ ਨੂੰ ਕਹਿੰਦੇ ਨੇ ਕਿ ਵੀ ਰੱਸੀ ਸੜ ਗਈ ਪਰ ਵੱਟ ਨਹੀਂ ਗਿਆ ਔਰ ਇਹ ਤਾਂ ਉਧਰ ਹੀ ਚੱਲ ਰਿਹਾ ਕੰਮ ਉਹਨਾਂ ਦਾ। ਲੇਕਿਨ ਇਹ ਆਉਣ ਵਾਲੇ ਪੀਰੀਅਡ 'ਚ ਜੋ ਬਾਈਡਨ, ਕਮਲਾ ਹੈਰਿਸ ਦੀ ਟੀਮ ਘੱਟੋ ਘੱਟ ਉਹਨਾਂ ਦਾ ਇਸ ਲੈਵਲ ਦੇ ਉੱਤੇ ਇਹ ਬਿਲਕੁਲ ਖੁੱਲ੍ਹ ਕੇ, ਜਿਵੇਂ ਇਹਨਾਂ ਨੇ CA ਦਾ ਮੁੱਦਾ ਹੋਏ, NRP ਹੋਏ ਔਰ ਉਸ ਦੇ ਨਾਲ ਜੁੜਿਆ ਹੋਇਆ ਤੁਸੀਂ ਕਹੋ ਜੀ ਦੇ ਆਰ ਟਰਮਾਈਟਸ, ਇਹ ਸਿਉਂਕ ਨੇ, ਇਹਨਾਂ ਨੂੰ ਇੰਡੀਅਨ ਓਸ਼ਨ 'ਚ ਸੁੱਟ ਦਿਓ, ਇਹ ਵੋ। ਸੋ ਇਹ ਜਿਹੜਾ ਔਰ ਜੇ ਬਿਹਾਰ ਦੇ ਚੋਣ ਨਤੀਜੇ ਜਿਵੇਂ ਕਿ ਐਗਜ਼ਿਟ ਪੋਲਸ ਪੁਆਇੰਟ ਆਊਟ ਕਰ ਰਹੇ ਨੇ ਉਹ ਇਹਨਾਂ ਦੇ ਖਿਲਾਫ ਜਾਂਦੇ ਨੇ ਤੇ ਫਿਰ ਇਹਨਾਂ ਨੂੰ ਇਹ ਵੀ ਫਿਕਰ ਪੈ ਗਿਆ ਕਿ ਭਾਈ ਇਸ ਵੇਲੇ ਹੁਣ ਤੁਹਾਡਾ ਫਿਰਕੂ ਕਾਰਡ ਬਹੁਤਾ ਚੱਲਣਾ ਨਹੀਂ, ਕਿਉਂਕਿ ਬਿਹਾਰ ਦੇ ਵਿੱਚ ਜਿਹੜਾ ਇਸ਼ੂ ਤੇਜਸਵੀ ਯਾਦਵ ਨੇ ਉਭਾਰਿਆ ਉਹ ਬੇਰੁਜ਼ਗਾਰੀ ਸੀ। ਔਰ ਹਾਲਾਂ ਬਿਹਾਰ ਬੜੀ ਕਾਸਟ ਰਿਡਨ ਸੁਸਾਇਟੀ ਹੈ, ਜ਼ਾਤ ਪਾਤ ਦੇ ਪਰਮੂਟੇਸ਼ਨ ਕੰਬੀਨੇਸ਼ਨ ਜੋੜੇ ਜਾਂਦੇ ਨੇ ਕਿ ਜੀ ਯਾਦਵਾਂ ਦੀਆਂ ਵੋਟਾਂ ਇੰਨੀਆਂ, ਮੁਸਲਮਾਨਾਂ ਦੀਆਂ ਇੰਨੀਆਂ, ਹਿੰਦੂਆਂ 'ਚ ਬ੍ਰਾਹਮਣਾਂ ਦੀਆਂ ਇੰਨੀਆਂ, ਠਾਕਰਾਂ ਦੀਆਂ ਇੰਨੀਆਂ, ਫਲਾਣੇ ਦੀਆਂ ਇੰਨੀਆਂ। ਪਰ ਜੇ ਇਹ ਕੰਬੀਨੇਸ਼ਨ ਜਿਹਨੂੰ ਮਹਾਗਠਬੰਧਨ ਕਹਿੰਦੇ ਨੇ ਇਹ ਜਿੱਤ ਜਾਂਦਾ ਤਾਂ ਪਹਿਲੀ ਵਾਰ ਸ਼ਾਇਦ ਹੋਏਗਾ ਕਿ ਜਿੱਥੇ ਇਕਨੋਮਿਕਸ ਜਿਹੜਾ ਉਹ ਡਿਸਾਈਡਿੰਗ ਫੈਕਟਰ ਹੋਇਆ ਚੋਣ ਨਤੀਜਿਆਂ 'ਚ। ਹਾਲਾਂ 2016 ਦੇ ਵਿੱਚ ਵੀ ਔਰ ਖਾਸ ਤੌਰ ਤੇ 2020 'ਚ ਬਿਹਾਰ BJP ਨੇ ਸਵੀਪ ਕੀਤਾ ਕਿਉਂਕਿ ਉਦੋਂ ਹਿੰਦੂਤਵਾਦੀ ਆਈਡੀਓਲੋਜੀ ਨੇ ਲੋਕਾਂ ਦੀ ਜਿਹੜੇ ਜ਼ਾਤ ਪਾਤੀ ਕੰਬੀਨੇਸ਼ਨ ਨੇ ਉਹਨਾਂ ਨੂੰ ਨਕਾਰਾ ਕਰ ਦਿੱਤਾ ਹੈ। ਸੋ ਜਿਹੜਾ ਹਿੰਦੂ ਪ੍ਰਾਈਡ ਸੋ ਕਾਲਡ ਹੈ ਉਹ ਵਿਕਿਆ ਤੇ ਜੇ ਹੁਣ ਇਸ ਹਿੰਦੂ ਪ੍ਰਾਈਡ ਦੇ ਦੌਰ 'ਚ ਜਦੋਂ ਕਿ ਉਹਨਾਂ ਨੇ ਪੂਰਾ ਇਹਨੂੰ ਉਹ ਲਵ ਜਿਹਾਦ ਦਾ ਰੌਲਾ ਪਵਾਉਣਾ ਹੋਏ, ਗਊ ਮਾਤਾ ਦਾ ਹੋਏ, ਪਾਕਿਸਤਾਨ ਦੇ ਅਗੇਂਸਟ ਹੋਏ, ਚਾਈਨਾ ਦੀ ਦੇਸ਼ ਭਗਤੀ, ਚਾਈਨਾ ਦੇ ਖਿਲਾਫ ਬਿਹਾਰ ਰੈਜੀਮੈਂਟ ਔਰ ਹਾਲਾਂ ਪੰਜਾਬ ਰੈਜੀਮੈਂਟ ਦੇ ਜਵਾਨ ਵੀ ਬਹੁਤੇ ਸੀ ਉੱਥੇ ਜਾ ਕੇ ਵੀ ਕਿ ਬਿਹਾਰ ਦਾ ਫਖਰ। ਸੋ ਇਹ ਸਾਰਾ ਫਿਰ ਨੈਗੇਟ ਹੁੰਦਾ ਹੈ। ਲੇਕਿਨ ਅਜੇ ਵੀ ਇਹ ਇਹਨਾਂ ਦਾ ਇੱਕ ਤਰੀਕਾ ਹੈ ਕਿ ਜਦੋਂ ਉਹਨਾਂ ਦੀ ਸੈਂਟਰਲ ਕਮਾਂਡ ਦੇਖਦੀ ਹੈ ਵੀ ਅਸੀਂ ਫਸ ਗਏ ਫਿਰ ਜਿਹੜੇ ਥੱਲੇ ਬੱਚੇ ਜਮੂਰੇ ਹੁੰਦੇ ਨੇ ਜਿਹਦੇ ਲਈ ਉਹਨਾਂ ਨੇ ਕਿਤੇ ਵਿਸ਼ਵ ਹਿੰਦੂ ਪਰਿਸ਼ਦ ਰੱਖੀ ਹੈ, ਕਿਤੇ ਸਨਾਤਨ ਧਰਮ ਸਭਾ ਰੱਖੀ ਹੈ, ਕਿਤੇ ਹਿੰਦੂ ਮਹਾਸਭਾ ਰੱਖੀ ਹੈ, ਬਜਰੰਗ ਦਲ ਹੈ, ਫਿਰ ਉਹਨਾਂ ਤੋਂ ਕੋਈ ਨਾ ਕੋਈ ਕਾਰਵਾਈਆਂ ਕਰਵਾਉਣਗੇ ਤਾਂ ਕਿ ਉਹ ਜਿਹੜਾ ਪਤੀਲਾ ਹੈ ਉਹ ਗਰਮ ਰਹੇ ਇਹਨਾਂ ਦੇ ਹਿੰਦੂਤਵਾਦੀ ਨਫ਼ਰਤੀ ਆਈਡੀਓਲੋਜੀ ਦਾ। ਅਸੀਂ ਪਿਛਲੇ ਦਿਨਾਂ 'ਚ ਜ਼ਿਕਰ ਕੀਤਾ ਸੀ ਕਿ ਕਿਵੇਂ ਇੱਕ ਖੁਦਾਈ ਖਿਦਮਤਦਾਰ ਗਰੁੱਪ ਜਿਹੜੀ ਕਦੇ ਖਾਨ ਅਬਦੁਲ ਗਫਾਰ ਖਾਨ ਨੇ ਫਾਊਂਡਿੰਗ ਕੀਤੀ ਸੀ, ਹਾਲਾਂ ਉਹ ਇੱਕ ਬਿਲਕੁਲ ਪਿਛਲਾਗੀ ਸੀ ਗਾਂਧੀ ਦੀ ਆਈਡੀਓਲੋਜੀ ਦਾ ਔਰ ਉਹ ਇਸੇ ਤਰ੍ਹਾਂ ਦਾ ਇੱਕ ਗਰੁੱਪ ਉੱਥੇ ਹੈ ਦਿੱਲੀ 'ਚ, ਪਰ ਉਹ ਆਪਣੇ ਆਪ ਨੂੰ ਸਮਾਜ ਸੇਵੀ ਕਹਿੰਦੇ ਨੇ ਕਿ ਜੀ ਅਸੀਂ ਕਮਿਊਨਲ ਹਾਰਮਨੀ ਚਾਹੁੰਦੇ ਹਾਂ। ਇਹ ਮੰਦਰਾਂ 'ਚ ਵੀ ਜਾਂਦੇ ਨੇ, ਉੱਥੇ ਵੀ ਭਜਨ ਪੜ੍ਹ ਲੈਂਦੇ ਨੇ ਔਰ ਉਹਨਾਂ ਦਾ ਇੱਕ ਗਰੁੱਪ ਜਿਹੜਾ ਹੈ ਉਹ ਮਥੁਰਾ ਦੇ ਵਿੱਚ ਗਿਆ ਔਰ ਮਥੁਰਾ ਦੇ ਵਿੱਚ ਮੰਦਿਰ ਹੈ ਉਸ ਦੇ ਵਿੱਚ ਉਹਨਾਂ ਨੇ ਜਾ ਕੇ ਪੁਜਾਰੀਆਂ ਦੇ ਨਾਲ ਉਹ ਮਿਲੇ, ਗੱਲਬਾਤ ਕੀਤੀ ਔਰ ਉਸ ਵੇਲੇ ਉਹਨਾਂ 'ਚ ਕੋਈ ਨਮਾਜ਼ੀ ਹੋਣਗੇ ਇੱਕ ਦੋ ਜਿਹੜੇ ਵਕਤ ਸਿਰ ਨਮਾਜ਼ ਅਦਾ ਕਰਦੇ ਨੇ, ਉਹਨਾਂ ਨੇ ਪੁਜਾਰੀਆਂ ਨੂੰ ਕਿਹਾ ਕਿ ਜੀ ਜੇ ਆਗਿਆ ਹੋਏ ਤੇ ਅਸੀਂ ਬਾਹਰ ਜਿਹੜਾ ਦਲਾਨ ਹੈ ਉਸ ਉਹਨਾਂ ਨੇ ਕਿਹਾ ਜੀ ਬਿਲਕੁਲ ਇਹ ਤਾਂ ਹੈ ਹੀ ਭਜਨ ਦੇ ਲਈ ਔਰ ਦੂਸਰੇ ਲਈ ਹੈ। ਉੱਥੇ ਉਹਨਾਂ ਨੇ ਕੀਤਾ ਨਾਲ ਉਹਨਾਂ ਨੇ ਆਪਣੀ ਪਿਕਚਰ ਪਾ ਦਿੱਤੀ ਮੀਡੀਆ ਉਹਨੂੰ। ਇਹਨਾਂ ਨੇ ਐਸਾ ਹਿੰਦੂ ਤਵੀਆਂ ਨੇ ਸਪਿਨ ਦਿੱਤੀ ਉਹਨਾਂ ਦੇ ਖਿਲਾਫ ਜਿਹੜੇ 4-5 ਸੀ ਗਰੁੱਪ
ਮੁਕੱਦਮਾ ਦਾਇਰ ਕਰਵਾਇਆ ਉਹਨਾਂ ਹੀ ਪੁਜਾਰੀਆਂ ਤੋਂ ਜਿਨ੍ਹਾਂ ਨੇ ਕਿਹਾ ਸੀ ਜੀ ਤੁਸੀਂ ਕਰ ਲਓ। ਔਰ ਉਹ ਤਾਂ ਆਪ ਹਿੰਦੂਆਂ ਦੇ ਪਿਛਲਾ ਨੇ ਖੁਦਾਈ ਖਿਦਮਤਕਾਰ ਵਾਲੇ ਇਸੇ ਕੰਮ ਤੇ ਤੁਰੇ ਨੇ। ਹੁਣ ਉਹਨਾਂ ਦੇ ਖਿਲਾਫ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਕੇਸ ਵੀ ਦਰਜ ਕੀਤਾ। यूपी पुलिस ने जाके दिल्ली चों उन्हां नूं गिरफ्तार कीता और नाल दी नाल जिहड़ा उत्थे यूपी दे विच किसी मसीत च जाके किसी ने हनुमान चालीसा पढ़ दिता दस्सण लई कि जी असीं ये मसीतां नूं मसीतां नहीं रहण। पर हुण ये पार्ट एक कैंपेन बन सकदा आने वाले पीरीयड च। इस दी इंडीकेशन मिलदी है जदों एक साधवी प्राची नां दी विश्व हिंदू परिषद दी बड़ी ये नफरत दी देवी है। ये पहले भी बाबरी मसीत वेले भी वो साधवी प्रग्या होए ਜਾਂ ਉਸ ਰਿਤੰਬਰਾ ਸਾਧਵੀ ਰਿਤੰਬਰਾ ਹੋਏ ਜਾਂ ਪ੍ਰਾਚੀ ਹੋਏ ਇਹ ਘਟੀਆ ਲੈਵਲ ਦੀ ਬਿਆਨਬਾਜ਼ੀ ਕਰਦੀ ਹੈ। ਔਰ ਇਹ ਉਹ ਕਹਿੰਦੀ ਹੈ ਕਿ ਜੀ ਮੈਂ ਜਿਵੇਂ ਮਥੁਰਾ ਦੇ ਮੰਦਿਰ ਦੇ ਵਿੱਚ ਆ ਕੇ ਜਿਹੜੀ ਹੈ ਉਹ ਨਮਾਜ਼ ਪੜ੍ਹੀ ਗਈ ਹੈ, ਮੈਂ ਦਿੱਲੀ ਦੀ ਜਾਮਾ ਮਸਜਿਦ 'ਚ ਜਾ ਕੇ ਜਿਹੜਾ ਹਵਨ ਕਰਾਂਗੇ। ਹੁਣ ਹਵਨ ਹੁੰਦਾ ਜਿਹਦੇ ਅੱਗ ਬਾਲ ਕੇ ਜਿਹੜਾ ਉਹ ਮੰਤਰ ਪੜ੍ਹਦੇ ਨੇ ਹਿੰਦੂਆਂ ਦਾ। ਇਹ ਇੱਕ ਜਿਹੜਾ ਉਹ ਹਵਾ ਨੂੰ ਦੇਵਤਾ ਮੰਨਦੇ ਨੇ ਔਰ ਉਹ ਅੱਗ ਨੂੰ ਵੀ ਦੇਵਤਾ ਮੰਨਦੇ ਨੇ, ਪਤਾ ਨਹੀਂ ਕਿੰਨੇ ਕੁ ਦੇਵਤੇ ਨੇ ਉਹਨਾਂ ਸਾਰਿਆਂ ਦੀ ਉਹ ਹਵਨ। ਉਹ ਕਹਿੰਦੇ ਜੀ ਮੈਂ ਜਾਮਾ ਮਸਜਿਦ ਜਾ ਕੇ ਉਹਨੇ ਕਿਹਾ ਕਿ ਵੀ ਇਹ ਜਿਹੜਾ ਮੁਸਲਮਾਨਾਂ ਨੇ ਆ ਕੇ ਸਾਡੇ ਮੰਦਿਰ ਦੇ ਵਿੱਚ ਨਮਾਜ਼ ਪੜ੍ਹੀ ਹੈ, ਇਹ ਸਾਡੇ ਲਾਰਡ ਹਨੂਮਾਨ ਦੇ ਸ਼ੁੱਡ ਇੰਸਟਾਲ ਦਾ ਡੀਟੀ ਇਨ ਦਾ ਮੌਸਕ। ਜੇ ਇੰਨਾ ਹੀ ਉਹਨਾਂ ਨੂੰ ਮੰਦਿਰ 'ਚ ਆ ਕੇ ਪੜ੍ਹਨ ਦਾ ਫਿਰ ਆਪਣੀਆਂ ਮਸੀਤਾਂ ਦੇ ਵਿੱਚ ਵੀ ਜਿਹੜਾ ਹਨੂਮਾਨ ਦੀ ਮੂਰਤੀ ਰੱਖਣ। ਔਰ ਇਹ ਹਾਲਾਂਕਿ ਉਹ ਜਿਹੜਾ ਗਰੁੱਪ ਹੈ ਉਹ ਇਹਨਾਂ ਨੂੰ ਖੁਸ਼ ਕਰਨ ਤੇ ਲੱਗਾ ਹੋਇਆ ਹੈ ਕਿ ਜੀ ਦੇਖੋ ਸਾਡੀ ਕਿੰਨੀ ਹਾਰਮੋਨੀ ਹੈ, ਅਸੀਂ ਮੰਦਰਾਂ 'ਚ ਵੀ ਜਾਂਦੇ ਹਾਂ, ਬੁੱਤਾਂ ਦੇ ਅੱਗੇ ਵੀ ਜਿਹੜਾ ਉਹ ਭਜਨ ਪੜ੍ਹ ਲੈਂਦੇ ਹਾਂ, ਅਸੀਂ ਨਮਾਜ਼ ਵੀ ਪੜ੍ਹ ਲੈਂਦੇ ਹਾਂ। ਔਰ ਇਸ ਸਾਰੇ ਦੇ ਉੱਤੇ ਮਥੁਰਾ ਇਨਸੀਡੈਂਟ ਦੇ ਉੱਤੇ ਉਹਨੇ ਕਿਹਾ ਵਿਸ਼ਵ ਹਿੰਦੂ ਪਰਿਸ਼ਦ ਦੀ ਹੈ ਕਿ ਵੀ ਨਮਾਜ਼ ਵਾਜ਼ ਆਫਰਡ ਸੀਕ੍ਰੇਟਲੀ ਐਂਡ ਡੇਅਰਡ ਦੋਜ਼ ਹੂ ਬਿਲੀਵਡ ਇਨ ਬ੍ਰਦਰਹੁੱਡ ਟੂ ਕਮ ਵਿਦ ਹਰ ਟੂ ਜਾਮਾ ਮਸਜਿਦ ਐਜ਼ ਸ਼ੀ ਵਾਂਟਸ ਟੂ ਪਰਫਾਰਮ ਏ ਹਵਨ ਦੇਅਰ। ਉਹਨੇ ਕਿਹਾ ਜੀ ਜੇ ਤੁਹਾਡੇ 'ਚ ਦਮ ਹੈ ਤੇ ਆਓ ਮੇਰੇ ਨਾਲ, ਜੇ ਇੰਨਾ ਹੀ ਤੁਹਾਨੂੰ ਕਮਿਊਨਲ ਹਾਰਮੋਨੀ ਹੈ ਅਸੀਂ ਜਾਮਾ ਮਸਜਿਦ ਦੇ ਵਿੱਚ ਹਵਨ ਕਰਾਂਗੇ ਔਰ ਸਾਡੇ ਨਾਲ ਹਵਨ ਕਰੋ। ਔਰ ਨਾਲ ਹੀ ਉਹਨੇ ਕਿਹਾ ਜੀ ਕਿ ਇਹ ਜਿਹੜੀ ਮਥੁਰਾ ਦੀ ਹੈ ਇਨਸੀਡੈਂਟ ਬੜੀ ਵੈਲ ਥਾਟ ਆਊਟ ਕੰਸਪੀਰੇਸੀ ਹੈ, ਬਹੁਤ ਵੱਡੀ ਸਾਜ਼ਿਸ਼ ਹੈ। ਔਰ ਇਸ ਸਾਰੇ ਦੇ ਨਾਲ ਨਾਲ ਜਿਹੜਾ ਦੂਸਰਾ ਨੁਕਤਾ ਉਹਨੇ ਕਿਹਾ ਕਿ ਵੀ ਇਹ ਜਿਹੜਾ ਲਵ ਜਿਹਾਦ ਹੈ, ਹੁਣ ਯੂਪੀ ਦਾ ਵੀ ਅਸੀਂ ਗੱਲ ਕੀਤੀ ਹੈ, ਹਰਿਆਣੇ ਦੇ ਮਿਨਿਸਟਰ ਨੇ ਕਿਹਾ ਮੁਲਿੰਗ ਲਾਅ ਅਗੇਂਸਟ ਲਵ ਜਿਹਾਦ ਹਰਿਆਣਾ ਮਿਨਿਸਟਰ ਟੈਲਸ ਅਸੈਂਬਲੀ। ਔਰ ਉਹਨਾਂ ਨੇ ਕਿਉਂਕਿ ਹਿਮਾਚਲ ਪ੍ਰਦੇਸ਼ ਨੇ ਆਲਰੇਡੀ ਇਸ ਦੇ ਉੱਤੇ ਇੱਕ ਬਿੱਲ ਪਾਸ ਕੀਤਾ ਹੈ, ਲਾਅ ਬਣਾਇਆ ਉਹਨੂੰ। ਹਾਲਾਂਕਿ ਬਿਲਕੁਲ ਟੋਟਲੀ ਜਿਹੜੀ ਹੈ ਜਿਹਨੂੰ ਕਹਿੰਦੇ ਨੇ ਕੌਕ ਐਂਡ ਬੁਲ ਸਟੋਰੀ। ਔਰ ਇਹਨਾਂ ਦਾ ਮਤਲਬ ਇਹ ਹੈ ਕਿ ਜੀ ਮੁਸਲਮਾਨ ਤਨਜ਼ੀਮਾਂ ਵੱਲੋਂ ਇੱਕ ਪੂਰੇ ਆਰਗੇਨਾਈਜ਼ ਤਰੀਕੇ ਦੇ ਨਾਲ ਜਿਹਾਦ ਕੀਤਾ ਜਾ ਰਿਹਾ ਕਿ ਹਿੰਦੂਆਂ ਦੀਆਂ ਕੁੜੀਆਂ ਫਸਾਓ, ਉਹਨਾਂ ਨੂੰ ਮੁਸਲਮਾਨ ਬਣਾਓ ਔਰ ਫਿਰ ਉਹਨਾਂ ਦੇ ਨਾਲ ਜਿਹੜਾ ਹੈ ਵਿਆਹ ਕਰੋ। ਔਰ ਇਹਦਾ ਨਾਂ ਇਹਨਾਂ ਨੇ ਹੀ ਘੜਿਆ ਹੋਇਆ ਲਵ ਜਿਹਾਦ। ਔਰ ਇਹਨਾਂ ਦੀ ਈਵਨ ਮਾਈਨੋਰਟੀ ਕਮਿਸ਼ਨ ਦੀ ਚੇਅਰਮੈਨ ਹਿੰਦੂ ਵੂਮਨ ਨੇ ਵੀ ਕਿਹਾ ਜੀ ਅਸੀਂ ਕੇਰਲਾ 'ਚ ਦੇਖ ਰਹੇ ਹਾਂ ਲਵ ਜਿਹਾਦ। ਔਰ ਹਿਮਾਚਲ ਨੇ ਆਲਰੇਡੀ ਇਹਦੇ ਤੇ ਲਾਅ ਪਾਸ ਕੀਤਾ, ਆਲਰੇਡੀ ਕਨਵਰਸ਼ਨ ਇਹਨਾਂ ਨੇ ਇੰਨੀ ਔਖੀ ਕਰ ਦਿੱਤੀ ਹੈ ਕਿ ਕੋਈ ਦਲਿਤ ਵੀ ਕਨਵਰਟ ਹੋਣਾ ਚਾਹੇ ਇਸਲਾਮ ਜਾਂ ਸਿੱਖਿਜ਼ਮ ਜਾਂ ਬੁੱਧਿਜ਼ਮ ਨੂੰ ਉਹ ਨਹੀਂ ਹੈ। ਔਰ ਇਹ ਹਰਿਆਣੇ ਦਾ ਮਿਨਿਸਟਰ ਕਹਿ ਰਿਹਾ ਅਨਿਲ ਵਿਜ, ਉਹਨੇ ਵਿਧਾਨ ਸਭਾ 'ਚ ਕਿਹਾ ਕਿ ਸਟੇਟ ਗਵਰਨਮੈਂਟ ਇਜ਼ ਕੰਸੀਡਰਿੰਗ ਏ ਲਾਅ ਅਗੇਂਸਟ ਲਵ ਜਿਹਾਦ ਐਂਡ ਸੌਟ ਇਨਫੋਰਮੇਸ਼ਨ ਫਰੋਮ ਹਿਮਾਚਲ ਪ੍ਰਦੇਸ਼ ਵਿਚ ਹੈਡ ਪਾਸਡ ਏ ਬਿੱਲ ਔਨ ਦਾ ਇਸ਼ੂ। ਔਰ ਇਸ ਸਾਰੇ ਦੇ ਉੱਤੇ ਉਸ ਨੇ ਕਿਹਾ ਕਿ ਵੀ ਇਹ ਜਿਹੜਾ ਪਾਵਰਫੁਲ ਪੋਲੀਟੀਕਲ ਇਹ ਮੂਵ ਹੈ ਜਿਹਾਦ ਦਾ, ਜਿਹਦੇ ਥੱਲੇ ਉਹਨਾਂ ਨੇ ਜਿਹੜਾ ਇਸ ਸਾਰੇ ਨੂੰ ਉਹ ਸਾਡੇ ਧਰਮ ਚੋਂ ਜਿਹੜਾ ਕਨਵਰਟ ਕਰ ਰਹੇ ਨੇ। ਔਰ ਇਹਨੇ ਵੀ ਕਿਉਂਕਿ ਇਹ ਵੀ ਜੇ ਹਰਿਆਣੇ ਦਾ ਮਿਨਿਸਟਰ ਇਹ ਕਹਿ ਰਿਹਾ ਹੈ, ਦੂਸਰੀਆਂ ਥਾਵਾਂ ਤੇ ਯੂਪੀ ਵਾਲਿਆਂ ਨੇ ਵੀ ਕਿਹਾ, ਯੋਗੀ ਨੇ ਵੀ ਕਿਹਾ ਜੇ ਅਸੀਂ ਕਾਨੂੰਨ ਲਿਆਵਾਂਗੇ ਲਵ ਜਿਹਾਦ ਤੇ। ਪਰ ਇਹ ਸਾਧਵੀ ਕਹਿ ਰਹੀ ਹੈ ਸਾਧਵੀ ਆਲਸੋ ਸੌਟ ਕੈਪੀਟਲ ਪਨਿਸ਼ਮੈਂਟ ਫॉर ਦੋਜ਼ ਇਨਵੋਲਵਡ ਇਨ ਲਵ ਜਿਹਾਦ, a reference to an alleged campaign of Muslims forcing Hindu girls to convert in the guise of love। ਉਹਨੇ ਕਿਹਾ ਜੀ ਇਹ ਜਿਹੜੇ ਇਹੀ ਨਹੀਂ ਕਿ ਵੀ ਇਹਨੂੰ ਇਲੀਗਲ ਬਣਾਓ, ਜਿਹੜੇ ਇਸ ਕਿਸਮ ਦਾ ਵਿਆਹ ਕਰਦੇ ਨੇ ਉਹਨਾਂ ਨੂੰ ਫਾਂਸੀ ਦਿਓ, ਮੌਤ ਦੇ ਘਾਟ ਉਤਾਰੋ। ਸੋ ਇਹ ਹਿੰਦੂਤਵਾਦ ਹੈ। ਸੋ ਇਹਦੇ ਬਾਵਜੂਦ ਬਹੁਤਿਆਂ ਨੂੰ ਲੱਗਦਾ ਵੀ ਸ਼ਾਇਦ ਜੋ ਬਾਈਡਨ ਦੇ ਆਉਣ ਨਾਲ ਉੱਥੇ ਤਬਦੀਲੀ ਹੋ ਜਾਏਗੀ। ਇਹ ਠੀਕ ਹੈ ਕਿ ਵੀ ਬਲਾਈਂਡ ਸਪੋਰਟ ਨਹੀਂ ਰਹੇਗੀ, ਪਰ ਉਹਨਾਂ ਦਾ ਆਪਣਾ ਏਜੰਡਾ ਹੈ ਹਿੰਦੂ ਤਵੀਆਂ ਦਾ। ਅਮਰੀਕਾ ਦੇ ਵਿੱਚ ਜਿਹੜੇ ਰਾਈਟ ਵਿੰਗਰ ਐਕਸਟ੍ਰੀਮ ਨੇ ਉਹਨਾਂ ਦੇ ਨਾਲ ਵੀ ਉਹ
ਰਾਬਤਾ ਰੱਖਦੇ ਨੇ, ਕਰਦੇ ਨੇ। ਜੀ ਇਜ਼ਰਾਈਲ ਦੇ ਵਿੱਚ ਜਿਹੜੇ ਐਕਸਟ੍ਰੀਮ ਰਾਈਟ ਵਿੰਗ ਨੇ ਉਹਨਾਂ ਦੇ ਨਾਲ ਵੀ ਉਹ ਰੱਖਦੇ ਨੇ। ਆਰਐਸਐਸ ਦਾ ਇੱਕ ਆਪਣਾ ਨੈਟਵਰਕ ਹੈ। ਸੋ ਆਰਐਸਐਸ ਦਾ ਜਿਹੜਾ ਹਿਡਨ ਤਰੀਕੇ ਨਾਲ ਕੰਮ ਕਰਨ ਦਾ ਢੰਗ ਹੈ ਉਹ ਬਿਲਕੁਲ ਜਿਹੜੀਆਂ ਨਾਜ਼ੀਆਂ ਦੀ ਜਾਂ ਦੂਸਰੀ ਆਈਡੀਓਲੋਜੀ ਵਾਲਿਆਂ ਦਾ ਸੀ। ਬਾਕੀ ਤਾਂ ਪ੍ਰੋਪੇਗੈਂਡਾ ਹੈ, ਉਹ ਉਹਨਾਂ ਨੇ ਜਿਹਨੂੰ ਟਾਰਗੇਟ ਕਰਨਾ ਹੈ ਉਹਦੇ ਖਿਲਾਫ ਇੱਕ ਪ੍ਰੋਪੇਗੈਂਡਾ ਲਾਈਨ ਖੜੀ ਕਰ ਦੇਣੀ ਹੈ। ਸੋ ਇਹ ਹਕੀਕਤ ਹੈ ਕਿ ਉੱਥੇ ਉਹੀ ਪੋਲਰਾਈਜੇਸ਼ਨ ਜਾਰੀ ਰਹੇਗੀ। ਅਮਰੀਕਾ 'ਚ ਵੀ ਹੋਪ ਬੇਸ਼ੱਕ ਸੋਸਾਇਟੀ ਵਰਟੀਕਲੀ ਡਿਵਾਈਡ ਹੋਈ ਹੈ ਜੋ ਬਾਈਡਨ ਵਰਸਸ ਟਰੰਪ ਦੇ ਇਹ ਸਾਰੇ ਖੇਡ ਦੇ ਵਿੱਚ, ਪ੍ਰੈਜ਼ੀਡੈਂਸ਼ੀਅਲ ਰੇਸ ਦੇ ਵਿੱਚ। ਪਰ ਜਿਵੇਂ ਜੋ ਬਾਈਡਨ ਨੇ ਆਪਣੀ ਐਕਸੈਪਟਿੰਗ ਸਪੀਚ ਦੇ ਵਿੱਚ ਅਮਰੀਕਾ ਨੂੰ ਇੱਕ ਕਰਨ ਦੀ ਗੱਲ ਕੀਤੀ ਹੈ, ਭੇਦਭਾਵ ਤੋਂ ਦੂਰ ਜਾ ਕੇ ਅਮਰੀਕਾ ਦੀ ਜਿਹੜੀ ਗਲੋਰੀ ਹੈ ਉਹਨੂੰ ਵਾਪਸ ਲਿਆਉਣ ਦੀ ਗੱਲ ਕੀਤੀ ਹੈ। ਕਿੰਨੇ ਕਾਮਯਾਬ ਹੋਏਗੀ ਇਹ ਜੋੜੀ ਇਹ ਤਾਂ ਵਕਤ ਹੀ ਦੱਸੇਗਾ। ਪਰ ਭਾਰਤ ਦੇ ਵਿੱਚ ਆਉਣ ਵਾਲੇ ਪੀਰੀਅਡ 'ਚ ਮੈਨੂੰ ਕੋਈ ਰਾਹਤ ਨਜ਼ਰ ਨਹੀਂ ਆਉਂਦੀ ਕਿ ਇਹਨੂੰ ਦੇਖ ਕੇ ਕਿ ਇੱਥੇ ਇਹ ਹੋਇਆ ਤੇ ਉੱਥੇ ਜਿਹੜਾ ਆਰਐਸਐਸ ਨਾਗਪੁਰ ਵਾਲੇ ਆਪਣੀ ਨੀਤੀ ਬਦਲਣਗੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।